ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਮਾਂ ਬੋਲੀ ਪੰਜਾਬੀ ਬਨਾਮ ਆਰਐਸਐਸ ਦੇ ਹਿੰਦੂ ਕੱਟੜਪੰਥੀਆਂ ਦਾ ਨਾਪਾਕ ਏਜੰਡਾ। ਸੋ ਹੁਣ ਅਸੀਂ ਜੋ ਤੁਹਾਡੇ ਮੈਸੇਜ ਨੇ, ਜੋ ਤੁਹਾਡੀਆਂ ਈਮੇਲਸ ਨੇ, ਉਹ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਰੇ ਪੀਰੀਅਡ 'ਚ ਕਿਉਂਕਿ ਕਸ਼ਮੀਰ ਇਸ਼ੂ ਇੰਨਾ ਅਹਿਮ ਹੈ ਕਿ ਅਸੀਂ ਆਪਣੇ ਵਿਊਅਰਸ ਦੀਆਂ ਲਿਖਤਾਂ ਵੱਲ ਬਹੁਤਾ ਧਿਆਨ ਨਹੀਂ ਦੇ ਸਕੇ। ਕੋਸ਼ਿਸ਼ ਹੁੰਦੀ ਹੈ ਕੋਈ ਨਾ ਕੋਈ ਪਿਕ ਕਰਨ ਦੀ। ਬਹੁਤ ਸਾਰੀਆਂ ਐਡਮੀਰੇਸ਼ਨ ਦੀਆਂ ਹੁੰਦੀਆਂ ਨੇ, ਤਾਰੀਫ ਦੀਆਂ ਕਿ ਜੀ ਤੁਸੀਂ ਕਸ਼ਮੀਰ ਦੇ ਮੁੱਦੇ ਤੇ ਗੱਲ ਕਰ ਰਹੇ ਹੋ। ਬਹੁਤ ਸਾਰੀਆਂ ਬਲੈਸਿੰਗਸ ਹੁੰਦੀਆਂ ਨੇ ਔਰ ਮੈਂ ਸਮਝਦਾ ਵੀ ਤੁਹਾਡੀਆਂ ਦੁਆਵਾਂ ਸਾਨੂੰ ਹੋਰ ਵੀ ਹਿੰਮਤ ਦਿੰਦੀਆਂ ਨੇ, ਹੌਸਲਾ ਦਿੰਦੀਆਂ ਨੇ। ਤੁਹਾਡੀ ਤਾਰੀਫ ਵੀ ਸਾਡੇ ਖੂਨ ਦੇ ਵਿੱਚ ਵਾਧੂ ਐਡਰਨਲਿਨ ਲਿਆਂਦੀ ਹੈ। ਕੁਝ ਜਿਹੜੀਆਂ ਲਿਖਤਾਂ ਨੇ ਉਹਨਾਂ ਦੇ ਵਿੱਚ ਇੱਕ ਬੜੀ ਡੂੰਘੀ ਜਿਹੜੀ ਹੈ ਪਿਆਰ ਦੇ ਨਾਲ ਸਮਝ ਵੀ ਹੁੰਦੀ ਹੈ। ਉਹ ਮੇਰਾ ਹੁੰਦਾ ਹੈ ਕਿ ਮੈਂ ਵਿੱਚੋਂ ਗਾਬ ਗਾਏ ਉਹਨਾਂ ਚੋਂ ਕੁਝ ਪਿਕ ਵੀ ਕਰ ਲੈਂਦੇ। ਇੱਕ ਸਾਨੂੰ ਬੜੀ ਪਿਆਰੀ ਲਿਖਤ ਕੈਨੇਡਾ ਤੋਂ ਡਾਕਟਰ ਬਾਬਰ ਰਜ਼ਾ ਖਾਨ, ਜਿਹੜੇ DVM ਨੇ, ਡਾਕਟਰ ਆਫ ਵੈਟਰਨਰੀ ਮੈਡੀਸਨ, MSc ਆਨਰਸ ਨੇ, DLA ਨੇ, ਸੀਨੀਅਰ ਵੈਟਰਨਰੀ ਕੰਸਲਟੈਂਟ ਨੇ। ਉਹਨਾਂ ਦੀ ਆਈ ਹੈ ਡਾਕਟਰ ਬਾਬਰ ਖਾਨ। ਉਹਨਾਂ ਨੇ ਕਸ਼ਮੀਰ ਟ੍ਰੈਜਡੀ ਦੇ ਥੱਲੇ ਲਿਖਿਆ ਹੈ ਔਰ ਮੈਂ ਸਮਝਦਾ ਕਿ ਇਹ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਉਹਨਾਂ ਨੇ ਕਿਹਾ, ਡੀਅਰ ਬ੍ਰਦਰ ਡਾਕਟਰ ਅਮਰਜੀਤ ਸਿੰਘ ਐਂਡ ਰਿਸਪੈਕਟਡ ਸਿਸਟਰ ਨੀਲਮ ਕੌਰ, hope and pray that this email finds you both in best of health and spirits. Thank you so much. I am Canadian of Pakistani descent and I watch your talk show SOS Sacho Sacha TV 84 regularly. I want to salute you for all your efforts to uncover the ugly face of so-called biggest democracy of the world. बहुत शुक्रिया डॉक्टर बाबर खान जी। तुसी रेगुलरली देखते भी हो और तुहाडी तारीफ ते लफज साडे लई एक बहुत वड्डा जिहड़ा है वो इनाम है। The atrocities committed by RSS-led BJP government and their extremist gangs confirm that creation of Pakistan and division of India was absolutely correct, and the inferiority complex in Hindu mentality, who has been ruled over for centuries by Muslims and other invaders, have affected their DNA, and that is why the world should understand this chronically defeated fascist mindset, which is replica of Adolf Hitler and Nazis of Germany. कि भी इन्हां दे DNA ਦੇ ਵਿੱਚ ਹੀ ਉਸ ਕਿਸਮ ਦਾ ਅਹਿਸਾਸੇ ਕਮਤਰੀ ਹੈ। ਸਦੀਆਂ ਦੀ ਗੁਲਾਮੀ ਨੇ ਇਹਨਾਂ ਦਾ ਇਸ ਕਿਸਮ ਦਾ ਹੀ ਬਣਾ ਦਿੱਤਾ ਹੈ ਔਰ ਜੋ ਅੱਜ RSS ਔਰ ਮੋਦੀ ਕਰ ਰਿਹਾ ਹੈ ਇਹਨੂੰ ਸਮਝਣ ਦੇ ਲਈ ਐਡੋਲਫ ਹਿਟਲਰ ਔਰ ਨਾਜ਼ੀ ਪਾਰਟੀ ਦਾ ਜਿਹੜਾ ਫਾਸ਼ੀਵਾਦ ਸੀ ਉਸ ਨੂੰ ਦੇਖਿਆ ਜਾਏ ਤੇ ਐਗਜ਼ੈਕਟਲੀ ਇਹ ਉਹਨਾਂ ਲੀਆਂ ਦੇ ਉੱਤੇ ਹੀ ਨੇ ਔਰ ਇਸ ਨੇ ਉਹਨਾਂ ਦੇ DNA ਨੂੰ ਗੁਲਾਮੀ ਨੇ ਇਸ ਕਿਸਮ ਦਾ ਪ੍ਰਭਾਵਿਤ ਕਰ ਦਿੱਤਾ ਹੈ। The world should realize that this bunch of fanatics who want to rewrite the history, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਗੱਲ ਸਾਬਤ ਕਰਦੀ ਹੈ ਕਿ ਪਾਕਿਸਤਾਨ ਦਾ ਬਣਾਇਆ ਜਾਣਾ ਕਿੰਨਾ ਠੀਕ ਸੀ। ਔਰ ਮੈਂ ਸਮਝਦਾ ਵੀ ਪਾਕਿਸਤਾਨ ਦੇ ਵਿੱਚ ਇੱਕ ਤਬਕਾ ਜਿਹੜਾ ਕਿ ਕਾਇਦੇ ਆਜ਼ਮ ਦੀ ਸੋਚ ਨੂੰ ਚੈਲੰਜ ਕਰਨ ਵੱਲ ਤੁਰ ਪਿਆ ਸੀ ਕਿ ਜੀ ਇੱਦਾਂ ਹੋ ਜਾਂਦਾ, ਉਹਨਾਂ ਨੂੰ ਵੀ ਜਿਹੜਾ ਉਹਨਾਂ ਦੀ ਜਿਹੜੀ ਆ ਹੋਸ਼ ਵੀ ਜ਼ਰੂਰ ਟਿਕਾਣੇ ਆ ਗਈ ਹੋਏਗੀ ਕਿ ਕਿਵੇਂ 200 ਮਿਲੀਅਨ ਪਲੱਸ ਮੁਸਲਮਾਨ ਭਾਰਤ ਦੇ ਵਿੱਚ ਅੱਜ ਸੈਕੰਡ ਕਲਾਸ ਸਿਟੀਜ਼ਨ ਤਾਂ ਪਹਿਲਾਂ ਹੀ ਬਣਾਏ ਹੋਏ ਸੀ, 70 ਸਾਲ ਤੋਂ ਡੀਫਰੈਂਚਾਈਜ਼ ਵੀ ਕਰ ਰਹੇ, ਉਹਨਾਂ ਤੋਂ ਵੋਟ ਦਾ ਹੱਕ ਵੀ ਖੋ ਰਹੇ ਨੇ, ਗੁਰਬਤ ਦੇ ਵਿੱਚ ਉਹ ਨੇ। ਔਰ ਜੋ ਕਸ਼ਮੀਰ 'ਚ ਚੱਲ ਰਿਹਾ ਉਸ ਤੋਂ ਬਾਅਦ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਪਾਕਿਸਤਾਨ ਬਣਾਉਣਾ ਕਿੰਨਾ ਜ਼ਰੂਰੀ ਸੀ ਮੁਸਲਮਾਨਾਂ ਦੀ ਆਪਣੀ ਹੋਂਦ ਦੇ ਲਈ, ਜਿਹਨੂੰ ਸਾਡੀ ਲੀਡਰਸ਼ਿਪ ਨਹੀਂ ਸਮਝ ਸਕੀ ਸਿੱਖਾਂ ਦੀ। The world should realize that this bunch of fanatics who want to rewrite the history are endangering not only their own survival but the world's peace at large. I hope the world leadership will not let it happen, but trust me that India will cease to exist and will be blown off the face of the planet. Have they ever engaged with Pakistan in nuclear conflict? They have absolutely no idea of Pakistan's nuclear capabilities and the resolve and courage of Pakistani nation and the anger and sentiments of the nation after seeing Kashmir burning in the hands of these extremists. This is the same state terrorism that we saw in Yugoslavia and the replay of malicious policy of genocide and hatred. ਜ਼ਾਹਰ ਹੈ ਸੋਵੀਅਤ ਯੂਨੀਅਨ ਹੋਏ, ਯੂਗੋਸਲਾਵੀਆ ਦੀ ਡਿਸਇੰਟੈਗ੍ਰੇਸ਼ਨ ਵੀ ਇਸ ਕਿਸਮ ਦੀ ਜਦੋਂ ਸਟੇਟ ਫੈਨੇਟਿਕ ਔਰ ਉਹਦੇ 'ਚ ਵੀ ਕਿਉਂਕਿ ਸਰਬੀਅਨ ਜ਼ਿਆਦਾ ਸੀ ਯੂਗੋਸਲਾਵ ਆਰਮੀ 'ਚ, ਉਹਨਾਂ ਨੇ ਜੋ ਕੁਛ ਫਿਰ ਬੋਸਨੀਆ ਦੇ ਮੁਸਲਮਾਨਾਂ ਨਾਲ
ਜਾਂ ਮੈਸੇਡੋਨੀਆ ਔਰ ਦੂਸਰੀਆਂ ਸਟੇਟਾਂ 'ਚ ਕੋਸੋਵੋ 'ਚ ਕੀਤਾ ਜੀ। ਇਵੈਂਚੁਅਲੀ ਉਹਦੇ 'ਚੋਂ ਵੀ 6-7 ਮੁਲਕ ਨਿਕਲੇ ਔਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦੀ ਨਿਊਕਲੀਅਰ ਕੈਪੇਬਿਲਿਟੀ ਦਾ ਇਹਨਾਂ ਨੂੰ ਅੰਦਾਜ਼ਾ ਨਹੀਂ ਹੈ ਵੀ ਇਹ ਅਲਟੀਮੇਟਲੀ ਜਿਹੜਾ ਹੈ ਇਹਨਾਂ ਨੂੰ ਹੀ ਧਰਤੀ ਤੋਂ ਮਿਟਾ ਦੇਣਗੇ। ਲੇਕਿਨ ਇਹਦੇ 'ਚ ਫਿਰ ਅਸੀਂ ਸਾਰੇ ਹੀ ਜਦੋਂ ਅਸੀਂ ਦੇਖੀਏ ਨਿਊਕਲੀਅਰ ਫਿਰ ਤਾਂ ਉਹ ਕਿਆਮਤ ਹੀ ਉਹਨੂੰ ਉਹਦੇ ਲਈ ਲਫ਼ਜ਼ ਇਸਤੇਮਾਲ ਕੀਤਾ ਜਾ ਸਕਦਾ ਹੈ। ਬਿਲਕੁਲ। I hope sanity prevails at the world leadership centers and they stop this fanatic gang of murderers and rapists and avert this tragedy. The world leadership should save the planet for future human race, because if such tragedy happens, its global consequences on our existence on this planet will be so horrific that even its hypothetical imagination gives a shiver to every sane soul. ਇਹਦੇ ਕੋਈ ਸ਼ੱਕ ਨਹੀਂ ਹੈ ਜਦੋਂ ਤੁਸੀਂ ਇਮੇਜਿਨ ਹੀ ਕਰਦੇ ਹੋ ਕਿ ਜੀ। ਨਿਊਕਲੀਅਰ ਕੀ ਹੋਏਗਾ, ਫਿਰ ਇਹ ਨਹੀਂ ਹੈ ਵੀ ਉੱਥੋਂ ਦੇ 1.5-2 ਬਿਲੀਅਨ ਲੋਕ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਉਹਦਾ ਅਸਰ ਹੋਏਗਾ। ਫਿਰ ਇਹ ਵੀ ਇਹ ਦੁਨੀਆ ਦਾ ਹੀ ਜਿਹੜੀ ਹੈ ਤਬਾਹੀ ਦਾ ਰਸਤਾ, ਫੂਡ ਸ਼ਾਰਟੇਜ ਔਰ ਪੋਲਿਊਸ਼ਨ ਔਰ ਓਵਰਆਲ ਰੇਡੀਏਸ਼ਨ ਦੇ ਕੀ ਇਫੈਕਟ, ਜੈਨੇਟਿਕ ਇਫੈਕਟ, ਫਿਰ ਇਹ ਹਿਊਮਨ ਰੇਸ ਫਿਊਚਰ ਦੇ ਲਈ ਨਹੀਂ ਬਚਦੀ ਹੈ। ਨਹੀਂ ਬਚਦੇ। ਔਰ ਅਖੀਰ ਚ ਉਹਨਾਂ ਨੇ ਇਹ ਕਿਹਾ, ਹਿਸਟਰੀ ਆਫ ਮੈਨਕਾइंड ਇਜ਼ ਦਾ ਵਿਟਨੈਸ that no nation on the face of earth has ever been offered freedom without blood, and Kashmiris are paying the price for freedom exactly the same way our Sikh brothers are continuously giving their blood and sacrifices since 1984. I am sure it's just a matter of time that not only Khalistan and Kashmir will win their freedoms, but probably India will disintegrate just like USSR, and Kashmir and Punjab will take the lead like Lithuania and Estonia, and then other states will follow. ਕਿਉਂਕਿ ਬਾਲਟਿਕ ਸਟੇਟਸ, ਲਿਥੁਆਨੀਆ, ਲਾਤਵੀਆ, ਐਸਟੋਨੀਆ ਪਹਿਲਾਂ ਉਹਨਾਂ ਦੀ ਚੁੰਗਲ ਚੋਂ ਨਿਕਲੇ ਸੀ ਸੋਵੀਅਤ ਯੂਨੀਅਨ ਦੇ, ਜਦੋਂ ਕਲੈਪਸ ਹੋਣਾ ਸ਼ੁਰੂ ਹੋਇਆ ਔਰ ਬਾਅਦ ਚ ਬਾਕੀ ਨਿਕਲੇ। ਉਹਨਾਂ ਨੇ ਕਿਹਾ ਵੀ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ ਹੈ, ਔਰ ਸਿੱਖ ਔਰ ਕਸ਼ਮੀਰੀ ਉਹ ਕੁਆਲੀਫਾਈ ਕਰਦੇ ਨੇ ਜਿੰਨੀਆਂ ਕੁਰਬਾਨੀਆਂ ਉਹਨਾਂ ਨੇ ਕੀਤੀਆਂ। ਵੀ ਕੈਨੇਡੀਅਨਸ are going to election next month, and it gives me immense pleasure to inform you that Pakistani and Sikh brothers are supporting each other in different ridings, that is constituencies, and it's a great pride to see my Sikh brothers to hold important portfolios of our present federal system, federal government. ਅਕਤੂਬਰ ਦੇ ਵਿੱਚ ਚੋਣਾਂ ਆ ਰਹੀਆਂ ਨੇ ਔਰ ਬਹੁਤ ਚੰਗੀ ਗੱਲ ਹੈ, ਕਿਉਂਕਿ ਇਸ ਵੇਲੇ ਕੈਨੇਡਾ 'ਚ ਹਿੰਦੂ ਤਵੀਆਂ ਦੀ ਲੌਬੀ ਵੀ RSS ਦੀ ਬੜੀ ਸਟਰੋਂਗ ਹੋਈ ਹੈ, ਉਹਨਾਂ ਦਾ ਨੰਬਰ ਵੀ ਵਧਿਆ। ਜਿਹੜੀ ਇਹ ਪੁਆਇੰਟ ਸਕੀਮ ਦੇ ਥੱਲੇ ਇਹ ਜ਼ਿਆਦਾ ਆਏ ਨੇ, ਜਿੰਨੇ 100 ਸਾਲ 'ਚ ਸਿੱਖਾਂ ਨੇ ਜਾਂ ਪਾਕਿਸਤਾਨੀਆਂ ਨੇ ਜਿੰਨੀ ਕੁ ਥਾਂ ਬਣਾਈ ਹੋਏਗੀ 70 ਸਾਲ 'ਚ, ਉਨਾ ਕੁ ਨੰਬਰ ਉਹਨਾਂ ਨੇ ਆਪਣਾ ਇਹਨਾਂ ਪੀਰੀਅਡ ਸਾਰੇ ਟੱਬਰਾਂ ਦੇ ਟੱਬਰ ਜਿਹਨੂੰ ਹੇੜਾਂ ਦੀ ਹੇੜ ਕਹਿੰਦੇ ਨੇ ਉਹ ਆਏ ਹੋਏ ਨੇ। ਸੋ ਜ਼ਾਹਰ ਹੈ ਕਿ ਇਕੱਠੇ ਹੋਏ ਬਿਨਾਂ ਗੱਲ ਬਣਨੀ ਨਹੀਂ ਹੈ। ਔਰ ਆਈ ਆਲਸੋ ਵਾਂਟ ਟੂ ਕੰਗ੍ਰੈਚੁਲੇਟ ਆਲ ਮਾਈ ਸਿੱਖ ਬ੍ਰਦਰਸ ਐਂਡ ਸਿਸਟਰਸ for the opening of Kartarpur corridor and the Gurdwara Baba Nanak Ji. I went there last year when the foundation stone was laid for the corridor, and I want to go back on this historical opening day also, for which my Sikh brothers have waited for 72 long years. May God bless you and So give you nice. long and healthy life, and I would one day inshallah come over to see you both in person, your Very brother. nice. So thank you so much. बहुत वेलकम बाबर खान जी, और रब ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ। ਜੀ। ਔਰ ਇਹ ਮੁਹੱਬਤਾਂ ਦੀ ਜਿਹੜੀ ਸਾਡੀ ਆਪਸੀ ਸਾਂਝ ਹੈ ਇਹ ਹੋਰ ਵੀ ਪੀढ़ी ਹੋਏ, ਕਿਉਂਕਿ ਇਹੀ ਸਾਡੀ ਰੂਹਾਨੀ ਹੋਣੀ ਵੀ ਹੈ, ਸਪਿਰਿਚੁਅਲ ਡੈਸਟੀਨੀ ਵੀ ਹੈ, ਔਰ ਸਾਡੀ ਪੋਲੀਟੀਕਲ ਨੀਡ ਵੀ ਹੈ। ਇਸ ਤੋਂ ਬਿਨਾਂ ਅਸੀਂ ਇਸ ਹਿੰਦੂਤਵਾਦ ਦੇ ਰਾਖਸ਼ ਦਾ ਮੁਕਾਬਲਾ ਨਹੀਂ ਕਰ ਸਕਦੇ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਹੁਣ ਆਪਾਂ ਜੋ ਫੇਸਬੁੱਕ ਮੈਸੇਜ ਉਹ ਲੈਂਦੇ ਆ। ਵਸੀਮ ਅਬਾਸ ਜੀ ਸਾਨੂੰ ਪਹਿਲੇ ਸੈਗਮੈਂਟ ਤੇ ਲਿਖਦੇ ਨੇ, ਗ੍ਰੇਟ ਹਿਸਟੋਰੀਅਨ ਐਂਡ ਫੈਬੂਲਸ ਪ੍ਰੋਗਰਾਮ, ਐਂਡ ਇਰਸ਼ਾਮ ਨੋਮਾ ਜੀ ਦਾ ਬਹੁਤ ਸਾਰੇ ਮੈਸੇਜ ਨੇ। ਉਹ ਕਹਿੰਦੇ ਨੇ ਕਿ ਆਈ ਲਵ ਫॉर ਮਾਈ ਸਿੱਖ ਬ੍ਰਦਰ। ਉਹਨਾਂ ਨੇ ਸਿੱਖ ਲਿਖਿਆ ਉਹਨਾਂ ਨੇ, ਪਰ ਉਹਨਾਂ ਨੇ ਸਾਡੇ ਜਿਹੜੇ ਵਿਊਅਰਸ ਨੇ ਦੂਸਰੇ ਉਹਨਾਂ ਨੇ ਉਹਨਾਂ ਨੂੰ ਕਰੈਕਟ ਕਰਵਾ ਦਿੱਤਾ। ਆਈ ਹੋਪ ਉਹ ਸਮਝ ਗਏ ਹੋਣਗੇ। ਮਿਸਟਰ ਇਸ ਲਈ ਅਮਰੀਕਨਾਂ ਨੂੰ ਸਮਝਾਉਣ ਲਈ ਕਈ ਵਾਰੀ ਕਈ ਲਫ਼ਜ਼ ਕਹਿਣਗੇ ਵੀ ਆਰ ਸਿੱਖਸ। ਮੈਂ ਕਿਹਾ ਕਿਉਂ ਕਹਿੰਦੇ ਜਦੋਂ ਸਿੱਖ ਕੋ ਇਹਨਾਂ ਨੂੰ ਕਈ ਵਾਰੀ ਸਿੱਖ ਸੁਣਦਾ। ਸਿੱਖ, ਹਾਂਜੀ ਬਿਲਕੁਲ। ਮਿਸਟਰ ਰਜਵਾਨ ਸਦੀਕ ਸਾਹਿਬ ਲਿਖਦੇ ਨੇ ਗ੍ਰੇਟ ਜੀ। ਫਿਰ ਭੁਪਿੰਦਰ ਸਿੰਘ ਲਿਖਦੇ ਨੇ, ਫਤਿਹ ਬੁਲਾਉਂਦੇ ਨੇ ਬਨਾਰਸ ਖਾਨ ਜੀ ਗ੍ਰੇਟ ਡਾਕਟਰ ਸਾਹਿਬ ਕਹਿੰਦੇ ਨੇ ਤੁਹਾਨੂੰ। ਐਂਡ ਫਿਰ ਅਨੋਮਾ ਜੀ ਦਾ ਮੈਸੇਜ ਆ ਗਿਆ, ਕਹਿੰਦੇ ਨੇ ਕਿ ਥੈਂਕ ਯੂ ਫॉर ਮਾਈ ਸਿੱਖ ਬ੍ਰਦਰ, ਯੂ ਸਟੈਂਡ ਫॉर ਕਸ਼ਮੀਰ। ਐਂਡ ਓਕੇ ਬਲਜਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ TV 84। ਸੋ ਸਿੰਘ ਮੁਖਤਿਆਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਮਨ ਮੋਦੀ ਆਪ ਹੀ ਅਵਾਰਡ ਦਿਵਾਉਂਦਾ ਆਪਣੇ ਆਪ ਨੂੰ।
ਸੋ ਦਰਸ਼ਨ ਸਿੰਘ ਜੀ ਦਾ ਹਮੇਸ਼ਾ ਤਰ੍ਹਾਂ ਫਤਿਹ ਦਾ ਮੈਸੇਜ ਹੁੰਦਾ ਹੈ ਔਰ ਨੋਮਾ ਜੀ ਦਾ ਫਿਰ ਮੈਸੇਜ ਹੈ, ਡੀਅਰ ਡਾਕਟਰ ਸਾਹਿਬ, ਨੀਲਮ ਸਿਸਟਰ, ਪਲੀਜ਼ ਵੈਲਕਮ ਟੂ ਪਾਕਿਸਤਾਨ 505th, ਟੈਲ ਮੀ ਵਾਟ ਡੂ ਬਾਬਾ ਗੁਰੂ ਨਾਨਕ ਸਰਕਾਰ, ਪਲੀਜ਼ ਵੈਲਕਮ। ਐਂਡ ਮਨਦੀਪ ਸਿੰਘ ਲਿਖਦੇ ਨੇ, ਇਟ ਇਜ਼ ਪੋਸੀਬਲ, aren't we fighting for impossible goal, I feel personally. So Nothing is impossible. Impossible word is found in the dictionary of fools. ये बहुत पुरानी saying है, शायद नेपोलियन दी है जाके दी है। ਇਰਫਾਨ ਸ਼ਾਹਜਹਾਂ ਜੀ ਲਿਖਦੇ ਨੇ ਕਿ ਜੀ ਆਇਆਂ ਨੂੰ ਡਾਕਟਰ ਸਾਹਿਬ ਨੀਲਮ ਕੌਰ ਜੀ, ਥੈਂਕ ਯੂ ਸੋ ਮਚ। ਐਂਡ ਭੁਪਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਬੁਲਾਉਂਦੇ ਨੇ ਔਰ ਨੋਮਾ ਜੀ ਦੇ ਕਾਫੀ ਸਾਰੇ ਮੈਸੇਜ ਨੇ। ਉਹਨਾਂ ਨੇ ਲਿਖਿਆ ਹੈ ਕਿ ਫ੍ਰੀ ਖਾਲਿਸਤਾਨ, ਫ੍ਰੀ ਕਸ਼ਮੀਰ। ਐਂਡ ਉਹਨਾਂ ਦਾ ਮੈਸੇਜ ਹੈ ਕਿ ਬਿਲ ਗੇਟਸ ਫਾਊਂਡੇਸ਼ਨ ਅਵਾਰਡ ਫॉर ਪ੍ਰਾਈਮ ਮਿਨਿਸਟਰ ਮੋਦੀ, ਅਵਾਰਡ ਫॉर ਟਾਇਲਟ ਬਿਲ, gate can't see India is 70% people when using toilet give you for about, please make a toilet WhatsApp like compared. ਸੋ ਉਹਨਾਂ ਦੇ ਫਿਰ ਮੈਸੇਜ ਹੈ ਕਿ ਮੋਦੀ ਟੈਰਰਿਸਟ ਬੁਚਰ ਆਫ ਗੁਜਰਾਤ, ਔਰ ਫਿਰ ਲਿਖਿਆ ਸਟੂਪਿਡ ਪ੍ਰਾਈਮ ਮਿਨਿਸਟਰ ਇੰਡੀਅਨ ਦਾ ਜੈਨੋਸਾਈਡ ਫॉर ਕਸ਼ਮੀਰ ਪੀਪਲ। ਫਿਰ ਉਹਨਾਂ ਲਿਖਿਆ ਡਾਕਟਰ ਸਾਹਿਬ, ਨੋ ਪ੍ਰੋਬਲਮ, ਮੰਕੀਜ਼ ਕਮ ਟੂ ਅਮਰੀਕਾ, ਮੋਦੀ ਐਂਡ ਮੰਕੀਜ਼ ਆਣਾ। ਸੋ ਉਹਨਾਂ ਲਿਖਿਆ ਡੋਨਲਡ ਟਰੰਪ, ਯੂ ਟੈਲ ਮੀ ਦਾ ਪ੍ਰਾਈਮ ਮਿਨਿਸਟਰ ਇਨ ਇੰਡੀਆ ਯੂ ਸਪੀਕ ਵੈਰੀ ਵੈਲ ਇੰਗਲਿਸ਼ ਬੋਡੀ ਲਾਈਕ ਮੰਕੀ ਜੰਪਿੰਗ। ਸੋ ਅੱਗੇ ਵੀ ਸਾਡੇ ਕੋਲ ਮੈਸੇਜ ਨੇ, ਪਾਰਟ ਟਾਈਮ ਹੁੰਦਾ ਵੀ ਮੈਂ ਦੇਖਦੀ ਹਾਂ ਜੀ, ਮੇਰੇ ਟਰੀ ਕਰ ਸਕਦੀ। ਨਵੀਦ ਅਹਿਮਦ ਜੀ ਜਿਹੜੇ ਨੇ ਉਹ ਹਮੇਸ਼ਾ ਹੀ ਖਾਲਿਸਤਾਨ ਔਰ ਕਸ਼ਮੀਰ ਫਰੀडम ਦੀ ਹਮਾਇਤ ਕਰਦੇ ਨੇ। ਜੀ ਬਾਜ ਸਿੰਘ ਕਹਿੰਦੇ ਨੇ, ਜੋ ਪੰਜਾਬੀ ਹੋ ਕੇ ਆਪਣੀ ਮਾਤ ਭਾਸ਼ਾ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਨੂੰ ਕਹਿੰਦੇ ਨੇ, ਉਹਨੇ ਅਸਲ ਗੱਦਾਰ। ਜੋ ਆਪਣੀ ਮਾਂ ਦੇ ਨਾ ਹੋ ਸਕੇ ਉਹ ਕੁੱਤੇ ਹੋਰ ਕਿਸ ਦੇ ਹੋਣਗੇ। ਬਿਲਕੁਲ ਠੀਕ ਫਰਮਾਇਆ ਤੁਸੀਂ। ਔਰ ਨਾਲ ਹੀ ਉਹਨਾਂ ਕਿਹਾ ਵੀ ਆਜ਼ਾਦੀ ਹੱਲ ਹੈ ਜੀ। ਭੁਪਿੰਦਰ ਸਿੰਘ ਵੀ ਲਿਖਦੇ ਨੇ, ਡਾਕਟਰ ਸਾਹਿਬ, ਜਦ ਸਾਰੀ ਆਈਟੀ ਉਦਯੋਗ ਸਾਊਥ ਵਿੱਚ ਹੈ, ਇਸਰੋ ਉਹਨਾਂ ਕੋਲ ਹੈ, ਇਹ ਸਾਊਥ ਦੀਆਂ ਸਟੇਟਾਂ ਕਿਹੜਾ ਖੱਟਾ ਉਡੀਕਦੀਆਂ ਅਲੱਗ ਹੋਣ ਲਈ? ਇਹ ਲੋਕ ਵੀ ਪੜ੍ਹ ਲਿਖ ਕੇ ਗੰਦਸਤਾਨ ਨਾਲ ਪਤਾ ਨਹੀਂ ਕਿਉਂ ਚਿੰਬੜੇ ਹੋਏ ਨੇ। ਨਹੀਂ, ਮੇਰਾ ਖਿਆਲ ਹੈ ਕਿ ਵੀ ਪਹਿਲਾਂ ਉਹਨਾਂ 'ਚ ਇੰਨਾ ਕੌਨਫੀਡੈਂਸ ਨਹੀਂ ਸੀ। ਸ਼ੁਰੂ 'ਚ ਮੂਵਮੈਂਟ 60s ਚੱਲੀ ਸੀ ਲੈਂਗੁਏਜ ਦੇ ਮਾਮਲੇ 'ਚ, ਲੇਕਿਨ ਉਦੋਂ ਨਾਰਥ ਇੰਟੈਕਟ ਸੀ, ਸਿੱਖਾਂ ਨੇ ਵੀ ਝੰਡਾ ਭਾਰਤ ਦਾ ਉੱਚਾ ਚੁੱਕਿਆ ਹੋਇਆ ਸੀ। ਜੀ ਹੁਣ ਜਿਹੜਾ ਉਹ ਬਦਲ ਰਿਹਾ ਸਾਰਾ, ਔਰ ਆਉਣ ਵਾਲੇ ਪੀਰੀਅਡ 'ਚ ਆਲਰੇਡੀ ਤਮਿਲਨਾਡੂ, ਕੇਰਲਾ, ਤੇਲੰਗਾਨਾ, ਆਂਧਰਾ ਔਰ ਕਰਨਾਟਕਾ ਇਹਦੀ ਇਕਨੋਮਿਕਲ ਯੂਨੀਅਨ ਦੀ ਗੱਲ ਉਹ ਪਹਿਲਾਂ ਹੀ ਕਰ ਚੁੱਕੇ ਨੇ। ਔਰ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਸਾਰੇ ਚੋਂ ਨਿਕਲਣਗੇ ਇਸ ਗੰਦਸਤਾਨ ਚੋਂ। ਉਹਨਾਂ ਦਾ ਫਿਰ ਮੈਸੇਜ ਹੈ, ਪੰਜਾਬੀ ਭਾਸ਼ਾ ਵਾਲਿਆਂ ਦਾ ਕਿਹੜਾ ਗੱਡਾ ਸੀ ਇਹਨਾਂ ਹਿੰਦੂ ਤਵੀਆਂ ਨੂੰ ਬੁਲਾਉਣ ਤੋਂ ਬਿਨਾਂ ਸਭ ਤੋਂ ਵੱਡੇ ਕਸੂਰਵਾਰ ਨੇ। ਬਸ ਇਹ ਜਿਹੜੇ ਗੁਲਾਮਾਂ ਦੀ ਹੋਰ ਕੀ ਨਿਸ਼ਾਨੀ ਹੁੰਦੀ ਹੈ, ਮਾਲਕ ਨੂੰ ਸੱਦ ਕੇ ਉਸ ਤੋਂ ਜੁੱਤੀਆਂ ਖਾਣੀਆਂ ਹੋਰ ਕੀ ਹੈ। ਨਵੀਦ ਅਹਿਮਦ ਜੀ ਨੇ ਸਾਨੂੰ ਬਹੁਤ ਸਾਰੇ ਮੈਸੇਜ ਲਿਖੇ ਨੇ ਕਸ਼ਮੀਰ ਬਾਰੇ ਔਰ ਖਾਲਿਸਤਾਨ ਬਾਰੇ, ਬਹੁਤ ਸਾਰਾ ਪਿਆਰ ਭੇਜਿਆ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਦੋਸਤਾਂ, ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।